ਤੁਸੀਂ ਦੇਖੋ ਵੀ ਇਹਨਾਂ ਨੇ ਪਹਿਲਾਂ ਤਾਂ ਮਾਰਚ 2020 'ਚ ਕੋਵਿਡ ਦੇ ਬਹਾਨੇ ਇਹਨੂੰ ਬੰਦ ਕਰ ਦਿੱਤਾ। ਅੱਛਾ। 17 ਨਵੰਬਰ ਤੱਕ 2021 ਤੱਕ ਬੰਦ ਰੱਖਿਆ। ਜੇ ਖੋਲ੍ਹਿਆ ਹੀ ਖੋਲ੍ਹਿਆ ਤੇ ਅਜੇ ਤੱਕ ਵੀ ਨਜ਼ਰ ਨਹੀਂ ਆ ਰਿਹਾ ਕਿ ਕੋਈ ਵੱਡੀ ਗਿਣਤੀ 'ਚ ਅਪਰੂਵ ਕਰ ਰਹੇ ਨੇ ਜਿਨ੍ਹਾਂ ਨੇ ਅਪਲਾਈ, ਉਹਨਾਂ ਨੂੰ ਡਿਲੇ ਕਰਦੇ ਨੇ। ਪਿਲਗ੍ਰਿਮਸ ਟੂ ਕਰਤਾਰਪੁਰ ਗੁਰਦੁਆਰਾ ਕੈਨ ਕੈਰੀ ਅਪ ਟੂ ₹11,000 ਓਨਲੀ, ਆਰ.ਬ, ਰਿਜ਼ਰਵ ਬੈਂਕ ਆਫ ਇੰਡੀਆ। ਉਹਨੇ ਰਿਜ਼ਰਵ ਬੈਂਕ ਨੇ ਕਿਹਾ ਹੈਜ਼ ਡਿਸਾਈਡਡ that Indian passport holders as well as persons of Indian origin carrying overseas citizen of India card along with their passports travelling to Gurdwara Darbar Sahib Kartarpur Narowar through Kartarpur Sahib corridor shall be allowed to carry outside and bring into India at the time of his or return only Indian currency notes or foreign currency in US dollar, the total value of which may not exceed ₹11,000। ਵੀ ਇਹਨਾਂ ਨੂੰ ਇਸ ਗੱਲ ਦੀ ਵੀ ਤਕਲੀਫ ਹੈ ਕਿ ਸਿੱਖ ਆਫਰਿੰਗਸ ਕਿਉਂ ਕਰ ਰਹੇ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਜੀ, ਔਰ ਦੂਸਰੀ ਤਕਲੀਫ ਹੈ ਕਿ ਪਾਕਿਸਤਾਨ ਦੇ ਜੇ ਵਪਾਰੀ ਕੋਈ ਛੋਟੇ ਕੋਈ ਹੋਰ ਉਸ ਖਿੱਤੇ ਦੇ ਲੋਕ ਜਿਨ੍ਹਾਂ ਨੇ ਆਲਰੇਡੀ ਕਿਉਂਕਿ ਵੈਕੂਅਸ ਟਰਸਟ ਪ੍ਰਾਪਰਟੀ ਬੋਰਡ ਦੇ ਥੱਲੇ ਉਹ ਸਾਰਾ ਹੈ, ਉਹਨਾਂ ਨੇ ਵੀ ਜਿਹੜਾ ਹੈਵੀ ਦੇ ਕੇ ਜੋ ਵੀ ਉਹ ਦਿੰਦੇ ਹੋਣਗੇ ਮੰਥਲੀ ਰੈਂਟ ਜਾਂ ਦੂਜਾ ਉਹ ਥਾਂ ਲਈ ਹੋਏਗੀ ਕਿ ਇਸ ਆਸ 'ਚ ਕਿ ਹਜ਼ਾਰਾਂ ਸਿੱਖਾਂ ਨੇ ਆਣਾ, ਸਾਡੀ ਰੋਜ਼ਾਨਾ ਵਪਾਰ ਹੋਏਗਾ। ਇਹ ਇਸ ਹੱਦ ਤੱਕ ਕਮੀਨਗੀ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਹਵਾਲੇ ਨਾਲ ਕਿ ਭਾਰਤੀ ਹੁਕੂਮਤ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ। ਸੋ ਹੁਣ ਸਿੱਖ ਯਾਤਰੂਆਂ ਦੇ ਮਜ਼ਹਬੀ ਹੱਕਾਂ ਤੇ ਅੱਗੋਂ ਛਾਪਾ ਮਾਰਦਿਆਂ ਭਾਰਤ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਹਰ ਯਾਤਰੂ ਵੱਧ ਤੋਂ ਵੱਧ ਆਪਣੇ ਨਾਲ ₹11,000 ਹੀ ਲਿਜਾ ਸਕਦਾ ਹੈ। ਸੋ ਹੁਣ ਤੱਕ ਯਾਤਰੀਆਂ ਨੂੰ ₹25,000 ਨਾਲ ਲੈ ਜਾਣ ਦੀ ਇਜਾਜ਼ਤ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਸਾਡੇ ਕਿਸਾਨ ਵੀਰ ਔਰ ਸਾਡਾ ਵੱਡਾ ਹਿੱਸਾ ਦਿੱਲੀ ਫਤਿਹ ਦੇ ਨਾਂ ਥੱਲੇ ਜਸ਼ਨ ਮਨਾ ਰਹੇ ਕਿ ਭਾਈ ਅਸੀਂ ਕਿਵੇਂ ਜਿਹੜਾ ਉਹ ਜਿੱਤ ਹਾਸਲ ਕੀਤੀ। 3 ਕਿਸਾਨੀ ਕਾਨੂੰਨਾਂ ਦਾ ਵਾਪਸ ਹੋਣਾ ਉਹਨੂੰ ਕਿਹਾ ਜਾ ਸਕਦਾ, ਪਰ ਤੁਸੀਂ ਦੇਖੋ ਕਿ ਦੁਸ਼ਮਣ ਕਿਵੇਂ ਆਪਣੀ ਬਿਸਾਤ ਵਿਛਾ ਰਿਹਾ। ਇੱਕ ਪਾਸੇ ਬਨਾਰਸ ਦੇ ਵਿਸ਼ਵਨਾਥ ਮੰਦਿਰ ਦਾ ਉਦਘਾਟਨ ਕਰਦੇ ਆ ਮੋਦੀ ਇਹ ਕਹਿ ਰਿਹਾ ਦੇਖੋ ਜੀ ਅਸੀਂ ਹੇਮਕੁੰਡ ਜਾਣ ਦੇ ਲਈ ਪੁਲ ਬਣਾ ਦਿੱਤੇ ਔਰ ਅਸੀਂ ਤਾਂ ਸਿੱਖਾਂ ਦੇ ਲਈ ਹਰ ਥਾਂ ਆਸਾਨੀਆਂ ਪੈਦਾ ਕਰ ਰਹੇ ਹਾਂ। ਪਰ ਤੁਸੀਂ ਦੂਸਰੇ ਪਾਸੇ ਦੇਖੋ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਕਿਵੇਂ ਉਹ ਖਰੀਦੋ ਫਰੋਖਤ 'ਚ ਲੱਗੇ ਹੋਏ ਨੇ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਚੰਗੇ ਨਾਮੀ ਸਿੱਖ ਚਿਹਰੇ ਦੇਖਾਂਗੇ ਜਿਹੜੇ ਬਾਦਲ ਅਕਾਲੀ ਦਲ ਜਾਂ ਕਾਂਗਰਸ 'ਚੋਂ ਬੀਜੇਪੀ ਵੱਲ ਜਾਣਗੇ ਇਹ ਦੱਸਣ ਦੇ ਲਈ ਕਿ ਜੀ ਹਿੰਦੂਤਵੀ ਔਰ ਸਿੱਖ ਵਿਚਾਰਧਾਰਾ 'ਚ ਕੋਈ ਫਰਕ ਨਹੀਂ ਹੈ। ਦੇਖੋ ਸਿੱਖ ਤਾਂ ਲੀਡ ਕਰ ਰਹੇ ਨੇ ਬੀਜੇਪੀ ਨੂੰ, ਪਰ ਜਿਹੜੀ ਇਹਨਾਂ ਦੇ ਲਈ ਸਭ ਤੋਂ ਵੱਡੀ ਇਹਨਾਂ ਦੀ ਮੈਂਟਲ ਇੱਕ ਸਿਕਨੈਸ ਬਣਿਆ ਹੋਇਆ ਹੈ ਉਹ ਹੈ ਕਰਤਾਰਪੁਰ ਸਾਹਿਬ ਦਾ ਲਾਂਘਾ। ਔਰ ਇਕੱਲਾ ਇਹੀ ਨਹੀਂ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਜਾਂ ਇਹਨਾਂ ਨੇ ਹੀ ਦੁਬਾਰਾ ਮਜਬੂਰੀ ਵਸ ਖੋਲ੍ਹਿਆ, ਜਿਹੜੀ ਗੁੱਡਵਿਲ ਦੋਨਾਂ ਕੌਮਾਂ 'ਚ ਪੈਦਾ ਹੁੰਦੀ ਹੈ ਹੋ ਰਹੀ ਹੈ ਲਗਾਤਾਰ, ਜਿਹੜੇ ਸਿੱਖ ਹੁੰਦੇ ਜਾਂਦੇ ਨੇ ਔਰ ਜਿਹੜੇ ਉਤਸ਼ਾਹ ਦੇ ਨਾਲ ਜਿਸ ਕਿਸਮ ਦੀ ਜਿਹੜੀ ਹੈ ਇੱਕ ਤਾਂ ਰੂਹਾਨੀ ਸਕੂਨ ਉਸ ਧਰਤੀ 'ਤੇ ਜਾ ਕੇ ਬਾਬੇ ਨਾਨਕ ਦੀ ਮਿਲਦਾ, ਲੋਕਾਂ ਦਾ ਜਿਸ ਕਿਸਮ ਦਾ ਪਿਆਰ ਵਰਤਾਰਾ ਔਰ ਉਹਨਾਂ ਨੂੰ ਇਹ ਲੱਗਦਾ ਹੈ ਵੀ ਜਿਹੜਾ ਉਹਨਾਂ ਦਾ ਸਦੀਆਂ ਦਾ ਏਜੰਡਾ ਰਿਹਾ ਹੈ ਕਿ ਸਿੱਖਾਂ ਨੂੰ ਇੱਕ ਸੌਰਡ ਆਰਮ ਦੇ ਤੌਰ 'ਤੇ ਖੜਗਤਾਰੀ ਭੁਜਾ ਕਹਿ ਕੇ ਮੁਸਲਮਾਨਾਂ ਦੇ ਗਲ ਪਵਾਉਣ ਦੀ ਲਾਈਨ ਉਹਨੂੰ ਲੱਗਦਾ ਵੀ ਉਹ ਤਾਂ ਸਾਰਾ ਐਵੈਪੋਰੇਟ ਹੋ ਗਿਆ ਕਿਉਂਕਿ ਇਹ ਤਾਂ ਜਿਹੜੀ ਹੈ ਤੌਹੀਦ ਦੀ ਸਾਂਝ ਵੀ ਔਰ ਜਿਹੜਾ ਦੋਨੋਂ ਪਾਸਿਆਂ ਦੀ ਸਾਂਝ ਉਹਨਾਂ ਨੂੰ ਬਹੁਤ ਚੁੱਭ ਰਹੀ ਹੈ। ਹੁਣ ਪਹਿਲਾਂ ਅਸੀਂ ਦੇਖਦੇ ਹਾਂ ਵੀ ਬਣਨ ਤੱਕ ਉਹਨਾਂ ਨੇ ਕਿੰਨੀਆਂ ਰੁਕਾਵਟਾਂ ਖੜੀਆਂ ਕੀਤੀਆਂ, ਫਿਰ ਸਵੇਰੇ ਜਾ ਕੇ ਸ਼ਾਮ ਆਉਣ ਦੀ ਸ਼ਰਤ ਜਿਹੜੀ ਹੈ ਉਹਨੂੰ ਬੜੀ ਸਖਤੀ ਨਾਲ ਉਹਦਾ ਵੀ ਵਕਤ ਘਟਾਉਣ ਦੀ ਲਾਈਨ ਔਰ ਜਿਹੜੇ ਕੁਛ ਉੱਥੋਂ ਆਏ ਨੇ ਉਹਨਾਂ ਨੇ ਕਿਹਾ ਜੀ ਅਜੇ ਵਕਤ ਬਚਿਆ ਹੁੰਦਾ, ਅੱਧਾ ਘੰਟਾ ਪਹਿਲਾਂ ਰੌਲਾ ਸ਼ੁਰੂ ਕਰ ਦਿੰਦੇ ਨੇ ਚਲੋ ਚਲੋ ਚਲੋ, ਕਿਉਂਕਿ ਜਿਹੜੇ ਜਾਂਦੇ ਨੇ ਇੱਕ ਤਾਂ ਉਹ ਗੁਰੂ ਦੇ ਹਜ਼ੂਰ ਵੱਧ ਤੋਂ ਵੱਧ ਸਮਾਂ ਗੁਜ਼ਾਰਨਾ ਚਾਹੁੰਦੇ ਨੇ, ਫਿਰ ਉਹਨਾਂ ਦੇ ਨਾਲ ਭਾਈ ਅਜੀਤਾ ਮਾਰਕੀਟ ਜਿਹੜੀ ਉਹਨਾਂ ਨੇ ਬਣਾਈ ਆ, ਹਰ ਇੱਕ ਨੂੰ ਹੁੰਦਾ ਵੀ ਅਸੀਂ ਗੁਰੂ ਦੇ ਦਰ ਤੇ ਆਏ ਹਾਂ, ਇਸ ਧਰਤੀ ਦੀ ਕੋਈ ਨਿਸ਼ਾਨੀ ਲੈ ਜਾਈਏ। ਉੱਥੋਂ ਮਿੱਟੀ ਤੱਕ ਜਿਹੜਾ ਉਹ ਇੰਡੀਅਨ ਨਹੀਂ ਆਉਣ ਦਿੰਦੇ, ਉਹਨੂੰ ਵੀ ਉਹ ਜਿਹੜਾ ਉਹ ਸੁੱਟ ਦਿੰਦੇ ਨੇ, ਉਹ ਉਹਨਾਂ ਨੂੰ ਹੋਰ ਵੀ ਦੁਖੀ ਕਰਦਾ ਵੀ ਅਸੀਂ ਉਹ ਪਵਿੱਤਰ ਮਿੱਟੀ ਲਿਆਏ ਹਾਂ। ਉਹ ਕੋਈ ਨਾ ਕੋਈ ਗਿਫਟ ਜਿਹੜੀ ਹੈ ਉੱਥੋਂ ਦੀ ਪਾਕਿਸਤਾਨ ਦੀ ਬਣੀ ਚੀਜ਼ ਉਹ ਲੈਂਦੇ ਨੇ ਔਰ ਉਹਨਾਂ ਨੂੰ ਹੁੰਦਾ ਕਿ ਭਾਈ ਇਹ ਅਸੀਂ ਜੇ ਆਏ ਹਾਂ ਦੀਦਾਰ ਕਰਕੇ
ਆਪਣੇ ਪਿਆਰਿਆਂ ਲਈ ਵੀ ਕੁਝ ਲੈ ਕੇ ਜਾਈਏ। ਹੁਣ ਤੁਸੀਂ ਦੇਖੋ ਵੀ ਇਹਨਾਂ ਨੇ ਪਹਿਲਾਂ ਤਾਂ ਮਾਰਚ 2020 ਚ ਕੋਵਿਡ ਦੇ ਬਹਾਨੇ ਇਹਨੂੰ ਬੰਦ ਕਰ ਦਿੱਤਾ। ਅੱਛਾ, 17 ਨਵੰਬਰ ਤੱਕ 2021 ਤੱਕ ਬੰਦ ਰੱਖਿਆ। ਜੇ ਖੋਲਿਆ ਹੀ ਖੋਲਿਆ ਤੇ ਅਜੇ ਤੱਕ ਵੀ ਨਜ਼ਰ ਨਹੀਂ ਆ ਰਿਹਾ ਕਿ ਕੋਈ ਵੱਡੀ ਗਿਣਤੀ 'ਚ ਅਪਰੂਵ ਕਰ ਰਹੇ ਨੇ ਜਿਨ੍ਹਾਂ ਨੇ ਅਪਲਾਈ, ਉਹਨਾਂ ਨੂੰ ਡਿਲੇ ਕਰਦੇ ਨੇ। ਪਰ ਅੱਜ ਜਿਹੜਾ ਇੱਕ ਹੋਰ ਉਹਨਾਂ ਨੇ ਇਸ ਸਾਰੇ ਨੂੰ ਫਰਦਰ ਪੁੱਟ ਡਾਊਨ ਕਰਨ ਲਈ ਡਿਸੀਜਨ ਲਿਆ। ਇਹਨਾਂ ਦੇ ਮੀਡੀਆ ਦੀ ਖਬਰ ਹੈ, ਪਿਲਗ੍ਰਿਮਸ ਟੂ ਕਰਤਾਰਪੁਰ ਗੁਰਦੁਆਰਾ ਕੈਨ ਕੈਰੀ ਅਪ ਟੂ ₹11,000 ਓਨਲੀ, ਆਰ.ਬ, ਰਿਜ਼ਰਵ ਬੈਂਕ ਆਫ ਇੰਡੀਆ। ਹੁਣ 25,000 ਰੁਪਏ ਦੀ ਲਿਮਿਟ ਸੀ ਜਿਹੜੀ ਕਿ ਉਹਨਾਂ ਨੇ ਇਨੀਸ਼ੀਅਲੀ ਨਿਰਧਾਰਿਤ ਕੀਤੀ, ਔਰ ਇਹ ਇਹਨਾਂ ਦਾ ਕਰੰਸੀ ਰੈਗੂਲੇਸ਼ਨ ਐਕਟ 2015 ਦਾ ਹੈ। ਪਰ ਅੱਜ ਉਹਨੇ ਰਿਜ਼ਰਵ ਬੈਂਕ ਨੇ ਕਿਹਾ ਹੈਜ਼ ਡਿਸਾਈਡਡ that Indian passport holders as well as persons of Indian origin carrying overseas citizen of India card along with their passports travelling to Gurdwara Darbar Sahib Kartarpur Narowal through Kartarpur Sahib corridor shall be allowed to carry outside and bring into India at the time of his or return only Indian currency notes or foreign currency in US dollar, the total value of which may not exceed ₹11,000। ਹੁਣ 25,000 ਤੋਂ ਘਟਾ ਕੇ 11,000। ਔਰ ਇਹਦੇ 'ਚ ਇਹ ਨਹੀਂ ਵੀ ਇਕੱਲੇ ਇੰਡੀਅਨ ਪਾਸਪੋਰਟ ਹੋਲਡਰ, ਹੁਣ ਜਿਨ੍ਹਾਂ ਕੋਲ OCI ਕਾਰਡ ਹੈ, ਜਿਹੜਾ ਅਮਰੀਕਾ ਤੋਂ ਗਿਆ ਸਿੱਖ ਹੈ ਜਿਹਦੇ ਕੋਲ ਡਾਲਰਸ ਨੇ, ਉਹ ਇਹ ਕਹਿੰਦਾ ਵੀ ਠੀਕ ਹੈ ਮੈਂ ਪਹਿਲਾਂ ਆਪਣੇ ਪੰਜਾਬ ਜਾਂਦਾ ਹਾਂ, ਦਰਬਾਰ ਸਾਹਿਬ ਦਰਸ਼ਨ ਕਰਾਂਗਾ, ਆਪਣੇ ਪਰਿਵਾਰ ਨੂੰ ਮਿਲਾਂਗਾ, ਫਿਰ ਅਸੀਂ ਬਾਈ ਰੋਡ ਕਰਤਾਰਪੁਰ ਸਾਹਿਬ ਕ੍ਰਾਸ ਕਰਾਂਗੇ ਔਰ ਉੱਥੋਂ ਜਿਹੜਾ ਉਹਨਾਂ ਦੇ ਕੋਲ ਅੱਗੋਂ ਜਾਣ ਦਾ ਹੁੰਦਾ। ਈਵਨ ਉਹਨਾਂ ਨੂੰ ਵੀ ਇਹਦੇ 'ਚ ਐਡ ਕਰ ਲਿਆ ਕਿ 11,000 ਰੁਪਇਆ। ਹੁਣ ਤੁਸੀਂ 11,000 ਦਾ ਅੰਦਾਜ਼ਾ ਲਾਓ ਕਿ ਜਦੋਂ ਵੀ ਅਸੀਂ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਨੂੰ ਜਾਂਦੇ ਹਾਂ, ਖਾਸ ਮੌਕਿਆਂ ਦੇ ਉੱਤੇ, ਜਿੱਥੇ ਤੁਸੀਂ ਦੇਖੋਗੇ ਕਿ ਜਿਹੜੀ ਆਫਰਿੰਗ ਹੁੰਦੀ ਹੈ ਉਹ ਆਮ ਇੱਥੇ ਛੋਟੇ ਗੁਰਦੁਆਰਿਆਂ 'ਚ ਵੀ ਲੱਖਾਂ 'ਚ ਚਲੀ ਜਾਂਦੀ ਹੈ ਖਾਸ ਦਿਨਾਂ ਦੇ ਮੌਕੇ ਤੇ। ਹੁਣ ਜਿਹਦੀ ਜ਼ਿੰਦਗੀ ਦੀ ਤਮੰਨਾ ਪੂਰੀ ਹੋਈ ਹੈ ਕਿ ਉਹਨੇ ਅਖੀਰਲੇ ਦੀਦਾਰ ਕੀਤੇ ਨੇ, ਉਹਦਾ ਹੋਏਗਾ ਕਿ ਵੱਧ ਤੋਂ ਵੱਧ ਮੈਂ ਜਿਹੜੀ ਹੈ ਗੁਰੂ ਦੇ ਚਰਨਾਂ 'ਚ ਭੇਟ ਕਰਾਂ। ਫਿਰ ਉਹਦਾ ਹੋਏਗਾ ਕਿ ਭਾਈ ਮੈਂ ਜਿਹੜਾ ਉਹ ਨਿਸ਼ਾਨੀਆਂ ਲੈ ਕੇ ਆਵਾਂ। ਇਹਦਾ ਮਤਲਬ ਇਹ ਹੈ ਵੀ ਇਹਨਾਂ ਨੂੰ ਇਸ ਗੱਲ ਦੀ ਵੀ ਤਕਲੀਫ ਹੈ ਕਿ ਸਿੱਖ ਆਫਰਿੰਗਸ ਕਿਉਂ ਕਰ ਰਹੇ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ, ਔਰ ਦੂਸਰੀ ਤਕਲੀਫ ਹੈ ਕਿ ਪਾਕਿਸਤਾਨ ਦੇ ਜੇ ਵਪਾਰੀ ਕੋਈ ਛੋਟੇ ਕੋਈ ਹੋਰ ਉਸ ਖਿੱਤੇ ਦੇ ਲੋਕ ਜਿਨ੍ਹਾਂ ਨੇ ਆਲਰੇਡੀ, ਕਿਉਂਕਿ ਐਵੈਕੂਏਸ ਟਰਸਟ ਪ੍ਰਾਪਰਟੀ ਬੋਰਡ ਦੇ ਥੱਲੇ ਉਹ ਸਾਰਾ ਹੈ, ਉਹਨਾਂ ਨੇ ਵੀ ਜਿਹੜਾ ਹੈਵੀ ਦੇ ਕੇ ਜੋ ਵੀ ਉਹ ਦਿੰਦੇ ਹੋਣਗੇ ਮੰਥਲੀ ਰੈਂਟ ਜਾਂ ਦੂਜਾ ਉਹ ਥਾਂ ਲਈ ਹੋਏਗੀ ਕਿ ਇਸ ਆਸ 'ਚ ਕਿ ਹਜ਼ਾਰਾਂ ਸਿੱਖਾਂ ਨੇ ਆਣਾ, ਸਾਡੀ ਰੋਜ਼ਾਨਾ ਵਪਾਰ ਹੋਏਗਾ। ਇਹ ਇਸ ਹੱਦ ਤੱਕ ਕਮੀਨਗੀ ਹੈ ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਪੀਰੀਅਡ 'ਚ ਕੋਈ ਇਸ ਕਿਸਮ ਦੀ ਘਟਨਾ ਨਿੱਕੀ ਮੋਟੀ ਕਰਵਾ ਕੇ, ਇਹ ਆਲਰੇਡੀ ਜਿਸ ਕਿਸਮ ਦੀਆਂ ਕਹਾਣੀਆਂ ਇਹ ਪਲਾਂਟ ਕਰ ਰਹੇ ਨੇ ਕਿ ਜੀ ਫਲਾਣੀ ਥਾਂ ਜਿਹੜਾ ਉਹ ਡਰੋਨ ਰਾਹੀਂ ਹਥਿਆਰ ਮਿਲੇ, ਅਜੇ ਵੀ ਪਿਛਲੇ ਹਫਤੇ ਵੀ 2-3 ਕਹਾਣੀਆਂ ਸੀ, ਇਹਨਾਂ ਨੇ ਅਲਟੀਮੇਟਲੀ ਜਿਹੜਾ ਇਹਨੂੰ ਬੰਦ ਕਰ ਦੇਣਾ। ਔਰ ਇਹ ਮੈਂ ਸਮਝਦਾ ਵੀ ਇਸ ਫੈਸਲੇ ਨੂੰ ਦੁਨੀਆ ਭਰ 'ਚ ਬੈਠੀ ਸਿੱਖ ਕੌਮ ਖੁੱਲ੍ਹ ਕੇ ਇਸ ਦਾ ਵਿਰੋਧ ਕਰੇ। ਇਸ ਬਾਰੇ ਅਕਾਲ ਤਖਤ ਸ਼੍ਰੋਮਣੀ ਕਮੇਟੀ ਜਿਹੜਾ ਉਹ ਇੰਡੀਅਨ ਗਵਰਨਮੈਂਟ ਦੇ ਖਿਲਾਫ ਕਾਰਵਾਈ ਕਰੇ ਆਪਣਾ ਪੂਰਾ, ਭਾਵੇਂ ਇਹਦੇ ਲਈ ਆਉਣ ਵਾਲੇ ਪੀਰੀਅਡ 'ਚ ਕੋਈ ਮੋਰਚਾ ਵੀ ਲਾਣਾ ਪੈਂਦਾ ਹੈ, ਉਹ ਲਾਉਣ ਦੀ ਲੋੜ ਹੈ, ਕਿਉਂਕਿ ਇਹ ਜਿਹੜੀ ਸਾਡੀ ਤਮੰਨਾ ਕੌਮ ਦੀਆਂ ਅਰਦਾਸਾਂ 70 ਸਾਲ ਬਾਅਦ ਪੂਰੀਆਂ ਹੋਈਆਂ ਨੇ ਕਿ ਅਸੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰ ਸਕਦੇ ਹਾਂ। ਇਹ ਉਹਨਾਂ ਨੇ ਡਿਸਾਈਡ ਕਰਨਾ ਵੀ ਅਸੀਂ ਗੁਰੂ ਦੇ ਹਜ਼ੂਰ ਕੀ ਭੇਟ ਕਰਨਾ ਕੀ ਨਹੀਂ ਕਰਨਾ, ਉਹ ਵੀ ਇਹਨਾਂ ਨੇ ਸਾਡੀ ਜੇਬ 'ਚ ਹੱਥ ਪਾ ਕੇ ਸਾਡੇ ਨੋਟ ਸਾਡੇ ਪੈਸੇ ਅਸੀਂ ਕਿੰਨੇ ਲੈ ਕੇ ਜਾਣੇ ਨੇ, ਜਦੋਂ ਸਵੇਰ ਨੂੰ ਗਏ ਸ਼ਾਮ ਨੂੰ ਵਾਪਸ ਆ ਜਾਣਾ ਹੈ। ਤੁਸੀਂ ਜੋ ਹੁਣ ਈਵਨ ਸਿੱਕਮ ਜਾਂ ਭੂਟਾਨ ਜਾਂ ਇੱਕ ਹੋਰ ਨੇਪਾਲ ਔਰ ਭੂਟਾਨ ਦੇ ਵਿੱਚ ਜਿਹੜੇ ਜਾਂਦੇ ਨੇ ਉਹਨਾਂ ਦੇ ਉੱਤੇ ਕੋਈ ਪਾਬੰਦੀ ਨਹੀਂ ਹੈ, ਉੱਥੋਂ ਲੱਖਾਂ ਰੁਪਈਏ ਲੋਕ ਆਉਂਦੇ ਨੇ ਲੈ ਕੇ ਜਾਂਦੇ ਨੇ, ਪਰ ਤੁਸੀਂ ਕਰਤਾਰਪੁਰ ਸਾਹਿਬ ਦੇ ਦੀਦਾਰ ਕਰਨ ਲੱਗਿਆ ਤੁਸੀਂ 11,000 ਰੁਪਈਏ ਤੋਂ ਵੱਧ, ਜਿਹਦੇ 'ਚ ਤੁਹਾਡਾ ਤੁਸੀਂ ਦੇਖ ਲਓ ਵੀ 11,000 ਦਾ ਮਤਲਬ ਹੈ ਨਾ ਚੱਜ ਨਾਲ ਆਫਰਿੰਗ ਹੋਏਗੀ। ਜੇ ਕਿਸੇ ਨੇ ਉੱਥੇ ਅਖੰਡ ਪਾਠ ਰਖਾਇਆ ਹੋਇਆ ਪਹਿਲਾਂ ਹੀ ਉਹਨਾਂ ਨੂੰ ਕਿਹਾ ਰੱਖੋ ਭੋਗ ਪਾਣਾ, ਤੁਸੀਂ ਈਵਨ ਜਿਹੜੇ ਪਾਠ ਕਰਨ ਵਾਲੇ ਨੇ ਉਹਨਾਂ ਦੀ ਭੇਟਾ ਵੀ ਨਹੀਂ ਦੇ ਸਕਦੇ।
ਇਹ ਅੱਜ ਹਾਲਤ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।